अस्सलाम वालेकुम। ਸਿਆਣੇ ਕਹਿੰਦੇ ਆ ਵੀ ਉੱਠ ਜਿਹੜੇ ਵੀ ਕਮਜ਼ੋਰ ਹੋ ਜਾਣ ਉਹਨਾਂ ਦੇ ਕਰੇ ਕਦੀ ਨਹੀਂ ਕਟੇ। ਸਾਡੇ ਪਿੰਡਾਂ ਦੇ ਵਿੱਚ ਹਾਲਾਤ ਜੋ ਵੀ ਚੱਲਦੇ ਹੋਣ, ਕਿਸਾਨਾਂ ਦੇ ਜ਼ਿਮੀਂਦਾਰਾਂ ਦੇ ਜਿਹੜੇ ਵੀ ਮਾੜੇ ਹਾਲਾਤ ਹੋ ਜਾਣ, ਪਰ ਆਪਣੀ ਰਹਿਤਲ ਬਹਿਤਲ ਸਾਂਝ ਨੂੰ ਇਹ ਨਿਭਾਉਣਾ ਜਾਣਦੇ ਆ। ਉਹ ਕਹਿੰਦੇ ਨਾ ਵੀ ਇਹ ਮੇਰੀ ਉੜਦੀ ਰੇਤ ਤੇ ਤਨਜ਼ ਨਾ ਕਰ ਦਰਿਆ ਆਖਰ ਦਰਿਆ ਹੁੰਦਾ ਵੀ ਗੱਲ ਆ। ਸਿਆਣੇ ਕਹਿੰਦੇ ਵੀ ਜ਼ੋਰ ਲਾਣਾ ਉਹ ਜਾਣਦਾ ਜਿਹਨੂੰ ਕੁੱਲਾ ਪਿਆ ਹੋਵੇ। ਬਈ ਹਾਲਾਤ ਬੰਦਿਆਂ ਦਾ ਜਿਹੜਾ ਖਾਨਦਾਨੀ ਖੂਨ ਹੁੰਦਾ, ਮਰਦਿਆਈ ਹੁੰਦੀ ਆ ਨਾ, ਉਹ ਨਹੀਂ ਮਰਦੀ। ਉਹ ਦਿਨ ਮਾੜੇ ਚੰਗੇ ਬਦਲਦਾ ਰਹਿੰਦਾ ਦੌਰ। ਹੁਣ ਅਸੀਂ ਸਿਆਣਿਆਂ ਤੋਂ ਗੱਲ ਸੁਣੀ ਆ ਵੀ ਜਿਹੜਾ ਟਾਈਮ ਪੀਸ ਹੁੰਦਾ ਇਹਦੇ 'ਚ 3 ਸੂਈਆਂ ਹੁੰਦੀਆਂ। ਜਦੋਂ ਕੋਈ ਬੰਦਾ ਟਾਈਮ ਪੁੱਛਦਾ ਜਾਂ ਕਿਸੇ ਨੂੰ ਟਾਈਮ ਦੱਸਦਾ 2 ਸੂਈਆਂ ਦੀ ਗੱਲ ਕਰਦਾ, ਇੱਕ ਘੰਟਿਆਂ ਵਾਲੇ ਦੀ, ਇੱਕ ਮਿੰਟਾਂ ਵਾਲੇ ਦੀ। ਸਕਿੰਟਾਂ ਵਾਲੇ ਦਾ ਗਾਹ ਹੀ ਕੋਈ ਨਹੀਂ ਪਾਉਂਦਾ। ਅਸਲ ਕੰਮ ਹੈ ਸਕਿੰਟਾਂ ਵਾਲੀ ਦਾ। ਸਕਿੰਟਾਂ ਵਾਲੀ ਗੇੜਾ ਦੇ ਕੇ ਪੂਰਾ ਤੇ ਉਹਨਾਂ ਨੂੰ ਗਾਂਹ ਗਾਂਹ ਹਿਲਾਉਂਦੀ ਆ। ਸਾਰਾ ਜ਼ੋਰ ਸਾਰੀ ਤਗੋ ਦੋ ਉਹ ਸਕਿੰਟਾਂ ਵਾਲੀ ਦੀ ਆ, ਪਰ ਉਹਦਾ ਵਿਚਾਰੀ ਦਾ ਗਾਹ ਕੋਈ ਨਹੀਂ ਪਾਉਂਦਾ। ਜਦੋਂ ਕੋਈ ਨਾਂ ਲੈਂਦਾ ਉਹ ਮਿੰਟਾਂ ਵਾਲੀ ਦਾ ਜਾਂ ਘੰਟਿਆਂ ਵਾਲੀ ਦਾ ਲੈਂਦਾ। ਇੱਦਾਂ ਸਾਡੇ ਜਿਹੜੇ ਖੂਨ ਦੇ ਵਿੱਚ ਵੀ ਇਹ ਗੱਲ, ਕਈ ਬੰਦੇ ਐਸੇ ਆ ਕਿ ਜਿਹੜੇ ਜਿੱਦਾਂ ਵੀ ਹੋ ਜਾਣ ਨਾ, ਚਾਹੇ ਉਜੜੇ ਪੁਜੜੇ ਆ ਜਿੱਦਾਂ ਵੀ ਆ, ਪਰ ਉਹ ਆਪਣੀ ਰਹਿਤਲ ਬਹਿਤਲ ਆਪਣਾ ਵਸੇਬ ਉਹ ਨਿਭਾਈ ਜਾਂਦੇ ਆ ਆਪਦੇ ਭੈਣ ਭਰਾਵਾਂ ਨਾਲ ਖੁਸ਼ੀ ਗਮੀ ਦੇ ਵਿੱਚ। ਮੈਂ ਐਸੇ ਬੰਦੇ ਦੇਖੇ ਕਿ ਜਿਹੜੇ ਸਫੇਦ ਪੋਸ਼ ਬੰਦੇ, ਪਰ ਉਹ ਖੁਸ਼ੀ ਗਮੀ ਨੂੰ ਇੰਜ ਨਿਭਾਉਂਦੇ ਨਾ ਬਈ ਲਾਰੀ ਚੜ੍ਹ ਕੇ ਅੱਜ ਸਰਗੋਧੇ ਆ ਤੇ ਕੱਲ੍ਹ ਨੂੰ ਟੋਬੇ ਆ ਤੇ ਫਲਾਣਾ। ਇੱਦਾਂ ਟੁਰ ਫੇਰ ਕੇ ਆਪਣੀ ਖੁਸ਼ੀ ਗਮੀ ਤੇ ਪਹੁੰਚਣਾ, ਭੈਣ ਭਰਾਵਾਂ ਦੇ ਦੁੱਖ ਸੁੱਖ ਤੇ ਸਾਂਝ ਕਰਨੀ, ਤੇ ਫਿਰ ਜਿਵੇਂ ਧੀਆਂ ਨੂੰ ਭੈਣਾਂ ਨੂੰ ਈਦ ਭੇਜਣੀ। ਵੀ ਜਿੱਦਾਂ ਵੀ ਹਾਲਾਤ ਹੁਣ ਜਿਹੜੀ ਪੰਜਾਬ ਦੀਆਂ ਰਸਮਾਂ ਸਾਡੇ ਰਿਵਾਜ ਆ ਨਾ, ਉਹਨਾਂ ਨੂੰ ਜ਼ਿੰਦਾ ਰੱਖਣਾ, ਗੱਲ ਇਹ ਆ ਕਰਨ ਦੀ। ਇੱਦਾਂ ਹਜੇ ਵੀ ਸਾਡੇ ਲਾਗੇ ਲਾਗੇ ਐਸੀਆਂ ਬੜੀਆਂ ਸ਼ੈਵਾਂ ਨਾ। ਵਾਲੇਕੁਮ ਸਲਾਮ। ਚੌਧਰੀ ਅੰਜਮ ਸਾਹਿਬ ਨੂੰ ਮਿਲਣਾ ਜੀ? ਹਾਂਜੀ ਮੈਂ ਅੰਜਮ ਹਾਂ। ਸਰਦਾਰ ਸਾਹਿਬ ਦੇ ਬੇਟੇ ਜੀ? ਹਾਂਜੀ ਠੀਕ ਹੈ, ਤੁਹਾਨੂੰ ਮਿਲਣਾ ਜੀ। ਬਿਸਮਿਲ੍ਲਾ ਸਾਥ ਬਿਸਮਿਲ੍ਲਾ। ਆਓ ਜੀ ਆਇਆਂ। ਚੌਧਰੀ ਸਾਹਿਬ, ਇੱਕ ਆਪਣੇ ਰਾਵੇ ਦੀ ਕਹਾਵਤ ਬਣੀ ਹੋਈ ਹੈ ਵੀ ਜਿਹੜਾ ਚੋਰ ਹੁੰਦਾ ਹੈ ਨਾ, ਇਹਨੂੰ ਸੱਟ ਕੋਈ ਨਾ ਦੇਵੇ ਤੇ ਚੋਰ ਨਹੀਂ ਲੁਕਦਾ ਹੁੰਦਾ। ਹਮਾ ਜਦੋਂ ਲੁਕਦਾ ਹੈ ਉਹ ਮਰਿੰਦਾ ਹੈ, ਕਿਉਂ ਕੋ ਰਾਹ ਖੜਦਾ ਨਹੀਂ ਪਤਾ, ਉਹਨੂੰ ਨਹੀਂ ਪਤਾ ਹੁੰਦਾ ਜੁੱਗਾ ਕਿੱਥੇ ਪਿਆ। ਉਸ ਆਖਿਆ ਰੰਡੇ ਨੇ ਡੇਪਾ ਕੱਟ ਲੈਂਦੇ, ਪਰ ਜਿਹੜੇ ਛੜੇ ਜਾਊ ਚੱਕੇ ਨੇ ਨਾ, ਇਹ ਨਹੀਂ ਕੱਟਣ। ਚੌਧਰੀ ਮੈਂ ਆਉਂ ਕੌਮ ਦਾ ਮੇਰ ਆਲਮ। ਵਾਹ ਦਾਦਾ ਜੀ। ਤੇ ਅੰਨ ਦਾ ਤੋਲ ਤਰਕੜੀ ਹੁੰਦਾ ਏ, ਮਰਦ ਦਾ ਤੋਲ ਮਿਰਸੀ ਹੁੰਦਾ ਏ, ਤੇ ਮਰਦਾਂ ਤੇ ਸਾਨਾਂ ਦੀਆਂ ਖੜੀਆਂ ਰਹਿੰਦੀਆਂ ਨੇ, ਚਿਤੂਆਂ ਦੀ ਕਬਰਾਂ ਇਧਰੋਂ ਜਾਂਦੀਆਂ ਨੇ। ਵਾਹ 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 ਵਾਹ। ਤੂੰ ਸ਼ਹੀਦ ਰੰਗਾ ਹੈ, ਤੂੰ ਖਾਨਦਾਨੀ ਬੰਦਾ, ਤੂੰ ਸਰੋਇਆ ਜੱਟ, ਅੱਲਾ ਤੇਰੀ ਸਰਦਾਰੀ ਕਾਇਮ ਰੱਖੇ, ਤੇ ਮੈਂ ਤੇਰੇ ਖਾਨਦਾਨੀ ਤੇ ਲਾਜਪਤ ਸ਼ਰਾਮ ਯਾਦ ਤੇ ਆਇਆ। ਵਾਹ ਵਾਹ। ਤੇ ਲੈ ਕੇ ਆ ਤੋਹਫਾ ਆਂਦਾ, ਚੜਾਵਾ ਲਿਆਂਦਾ, ਅੱਲਾ ਤੇਰੀ ਸਰਦਾਰੀ ਕਾਇਮ ਰੱਖੇ, ਅੱਲਾ ਨਾ ਵਕਾਰ ਕਾਇਮ ਰੱਖੇ, ਅੱਲਾ ਤੇਰੇ ਰੌਣਕਾਂ ਬਣਾਈ ਜਾਵੇ, ਅੱਲਾ ਡੇਰੇ ਦੁਆਰੇ ਕਾਇਮ ਰੱਖੇ, ਤੇ ਅੱਲਾ ਤੇ ਅੱਲਾ ਦਾ ਰਸੂਲ ਤੈਨੂੰ ਹਰ ਮੈਦਾਨ ਨੂੰ ਫਤਹ ਦੇ। ਅੱਲਾ ਤੇਰੀ ਦਮਕਾ ਸਲਾਮੇ। ਚੌਧਰੀ ਸਰਦਾਰ ਦੀ ਆਲ ਔਲਾਦ ਦਾ ਭਲਾ, ਅੱਲਾ ਨਾ ਵਕਾਰ ਕਾਇਮ ਰੱਖੀ, ਅੱਲਾ ਹਰ ਮੈਦਾਨ ਨੂੰ ਫਤਹ ਦੇ। ਵਾਹ ਜੀ ਵਾਹ। ਸਾਡੇ ਨਾ ਜੀ ਇਹ ਪੰਜਾਬ ਦੀ ਇਹ ਵੀ ਇੱਕ ਬੜੀ ਵੱਡੀ ਰੀਤ ਆ, ਚਲੀ ਆ ਰਹੀ ਆ ਕਿ ਜਿਹੜੇ ਦਾਦਾ ਹੁੰਦੇ ਨਾ ਜੀ, ਤੇ ਉਹ ਮੀਰ ਆਲਮ ਦਾਦੇ, ਉਹ ਲੈ ਕੇ ਆਂਦੇ ਢੋਇਆ, ਲੈ ਕੇ ਆਂਦੇ ਇੱਦਾਂ। ਅੱਜ ਤੁਹਾਨੂੰ ਦੱਸਾਂਗੇ ਵੀ ਪੰਜਾਬੀ ਦੇ ਵਿੱਚ ਤੋਹਫੇ ਨੂੰ ਸਾਦੇ ਕੀ ਆ। ਕਈ ਬੰਦਿਆਂ ਨੂੰ ਇਹੀ ਨਹੀਂ ਪਤਾ ਪੰਜਾਬੀ 'ਚ ਤੋਹਫੇ ਨੂੰ ਕੀ ਸਾਦੇ ਆ। ਉਹਨੂੰ ਢੋਇਆ ਸਾਦੇ। ਇਹ ਹੁਣ ਢੋਇਆ ਲੈ ਕੇ ਆ, ਸਾਡੇ ਜਿਹੜੇ ਪੁਰਾਣੇ ਦੌਰ ਦੇ ਵਿੱਚ ਲੈ ਕੇ ਆਂਦੇ ਸੀ ਮੀਰ ਆਲਮ। ਉਹ ਸਿਆਣੇ ਕਹਿੰਦੇ ਵੀ ਡੇਰੇ ਮਸੀਤਾਂ ਤਰ੍ਹਾਂ ਹੁੰਦੇ, ਵਸਦੇ ਡੇਰਿਆਂ ਤੇ ਉਹ ਦਾਦੇ ਮਰਾਸੀ ਵਸਦਿਆਂ ਬੋਆਂ ਤੇ ਬੰਦੇ ਆਉਂਦੇ ਨੇ, ਖਾਨਦਾਨੀ ਤੇ ਆਉਂਦੇ ਨੇ। ਹਾਂਜੀ ਜਿਹੜੇ ਨਸਲੀ ਖੂਨ ਹੋਣ ਆਪ ਦੀ ਪਹਿਚਾਣ ਕਰਾਈ ਰੱਖਦੇ ਨੇ ਜੀ। ਐ ਤੇਰੇ ਦਰਵਾਜ਼ੇ ਦਾ ਫੁੱਲ ਤੇ ਨਾਲ ਤੁਹਾਡੀ ਦੁਆ ਕੀਤੀ ਚੌਧਰੀ ਸਾਹਿਬ। ਅਮੇਜ਼ ਨੂੰ ਇਹੀ ਕਰੀਆਂ ਰਹੇ ਇੱਧਰ। ਉਹ ਮੈਂ ਆਖੇ ਮੈਨੂੰ ਆਸਰੇ ਦੀ ਸਰਜਣ ਹਾਰ ਦਿੱਤਾ, ਨੂਰ ਨਬੀ ਦਾ ਪੈਦਾ ਕੀਤਾ, ਇਸ਼ਕ ਲਾਣੀ ਸ਼ੌਕ ਤਵਾਰ ਦੇ, ਜੰਮਿਆ ਘਰ ਅਬਦੁੱਲਾ ਰੋਸ਼ਨ ਵੇਜ ਖਰਕੁੱਲਾ, ਜਿੱਤੂ ਖੁੱਲੇ ਨਹੀਂ ਭੇਤ ਇਸਰਾਰ ਦੇ, ਟੁਰਿਆ ਮਸਾਈਵਾਲ ਦੇ ਇਲਾਕੇ ਤੂੰ ਤੇ ਤਾਕ ਤੱਕੀ ਏ। ਆ ਚੌਧਰੀ ਸਰਦਾਰ ਮੁਹੰਮਦ ਕੇ ਗਾਰ ਦੀ ਗਾਰ ਯਾਦ ਆਈ ਏ, ਲੰਮੇ ਕੱਟੇ ਨਹੀਂ ਪਾਸ ਫਾਰ ਦੇ, ਕਰਨ ਦੇ ਲੈ ਦਲੀਲਾ ਮੱਥੇ ਲੱਗਣਾ ਮੈਂ ਚੌਧਰੀ ਅੰਜਮ ਖਾਨ ਸਗੀ ਮਾਲ ਸਰਕਾਰ ਦੇ। ਚੌਧਰੀ ਅੰਜਮ ਤੂੰ ਜੰਮਿਆਨ ਘਰ ਚੌਧਰੀ ਸਰਦਾਰ ਮੁਹੰਮਦ ਦੇ ਕੋ ਜੰਮਿਆ ਸੋਹਣੇ ਵਾਰ ਸਵਾਰ ਦੇ, ਤੂੰ ਹੀ ਪਿਓ ਦਾਦੇ ਨੂੰ ਮਨੀਆਂ ਨਾਈਆਂ, ਦੋਹਰੇ ਚੂੜੇ ਝਾੜਨ ਜਿਹੜੇ ਦਿੱਤੇ ਨੀ ਵਾਲ ਦਸਤਾਰ ਦੇ, ਤੇਰੇ ਬੱਚਿਆਂ ਬਿਰਾਵਾਂ ਦਾ ਸਲੂਕ ਕਾਇਮ ਰਵੇ, ਹਮੇਸ਼ਾ ਬੂਏ ਤੇਰਾ ਨਿਖੜੇ ਫੁੱਲ ਗੁਲਜ਼ਾਰ ਦੇ। ਤੁਸੀਂ ਚੌਧਰੀ ਜੱਟ ਦੇ ਸਿਮਾਲੇ ਮੁੰਡੇ ਨੇ, ਤੁਹਾਨੂੰ ਨਹੀਂ ਨੀਲੀ ਰਾਵੀ ਪੀ ਜਾਣ ਦੀ ਮੁਲਾਖ ਦੇ ਕੋਲ ਚੁਤਾਰ ਦੇ। ਚੌਧਰੀ ਅੰਜਾਮ ਭਰੀ ਦੇ ਵਿੱਚ ਵੇਮਦਾ ਹੈ ਨਾ, ਆ ਸਾਰੇ ਰਾਵੀ ਚਨਾ ਤੇ ਨੀਲੀ ਵਾਲੇ ਵੀ ਮੈਨੂੰ
ਨੂੰ ਭਿਆਉਂਦੇ ਨੇ ਜਿਵੇਂ ਸੁੰਝੇ ਯਰਦ ਬੰਦੇ ਨੇ ਝਾੜ ਵਿਗਾੜਦੇ ਸਖੀਆਂ ਦੇ ਉੱਚੋ ਬੁਲੰਦ ਮਰਾਤਮੇ ਹੁੰਦੇ ਨੇ ਸ਼ੂਮ ਬੰਦੇ ਨੇ ਮਾਲ ਮੁਕਾਲੇ ਉਕਾਰੇ ਕਾਰ ਛੜਿੰਦੇ ਨੇ ਪਾਰ ਪਰਾਰ ਦੇ ਸ਼ਹਿਰ ਤੁਕੀ ਡੋਲੇ ਹੱਥ ਰਮਦੇ ਨੇ ਜਿਵੇਂ ਦੀਗਰ ਜਾਂਦੇ ਨੇ ਪਾਣੀ ਲੋੜ ਨਿਗਾਲਦੇ ਇੱਕ ਦੇਖ ਟੋਰ ਫਕੀਰ ਨੂੰ ਚੁਪੈਰਾ ਡੋਰ ਤੇਰੇ ਸਾਰੇ ਰਾਵੀ ਤਵਾਜ ਕਢੇਸਾਂ ਜਿਵੇਂ ਇਸਨੇ ਬਸੋਈ ਪਕੱਡੇ ਨੀ ਵਜਾ ਮਦ ਯਾਰ ਕਲਿਆਰ ਦੇ ਪਰਾ ਤੇਰ ਦੀਨ ਦਾ ਕਲਮਾ ਪੜਤੇ ਝੂਟੇ ਵੇਬ ਗੋਲ ਚੌਧਰੀ ਅੰਜਮ ਤੇਰੀ ਕਾਣ ਤੇ ਥਾਪਣੇ ਨਾਲੀ ਨਬੀ ਸ਼ਾਹ ਸਿਰਦਾਰ ਦੇ ਵਾਹ ਜੀ ਵਾਹ ਵਾਹ। ਅੱਲਾ ਸਰਦਾਰੀ ਕਾਇਮ ਰੱਖੀ ਅੱਲਾ ਹਰ ਮੈਦਾਨ ਨੂੰ ਫਤਹ ਦੇਵੇ ਤੇ ਅੱਲਾ ਤੇਰੀ ਰੌਣਕਾਂ ਬਣਾਈ ਜਾਵੇ ਤੇ ਅੱਲਾ ਤੇਰੇ ਡੇਰੇ ਦੁਆਰੇ ਕਾਇਮ ਰੱਖੇ ਆਮੀਨ ਚੌਰੀ ਸਰਦਾਰ ਮੰਨ ਦੇ ਆਲ ਔਲਾਦ ਦਾ ਭਲਾ ਆਮੀਨ। ਇਹ ਜੀ ਹੁਣ ਉਹ ਗੱਲਾਂ ਗੱਲਾਂ ਦੇ ਵਿੱਚ ਚਾਰ ਪੈਰਾ ਵੀ ਮੰਗ ਗਿਆ ਹੁਣ ਦੱਸੋ ਕਿਹੜੇ ਪਾਸੇ ਗੱਲ ਆਈ। ਉਹ ਕਹਿੰਦਾ ਵੀ ਇਹ ਢੋਇਆ ਲੈ ਕੇ ਆਇਆ ਉਹ ਜਿਹੜੇ ਬੰਦਿਆਂ ਨੂੰ ਸਮਝ ਨਹੀਂ ਲੱਗੀ ਉਹਨੇ ਗੱਲ ਇਹ ਕੀਤੀ ਆ ਵੀ ਉਹ ਸ਼ਾਹਸਬ ਨਸਬ ਸ਼ਜਰਾ ਜਿਹੜਾ ਹੁੰਦਾ ਨਾ ਜਿਹੜਾ ਉੱਤੇ ਪਿਓ ਦਾਦੇ ਦਾ ਨਾਂ ਲੈ ਕੇ ਤੇ ਉਹ ਤਾਰੀਫ ਕਰਕੇ ਤੇ ਉਹਨੇ ਕਿਹਾ ਵੀ ਮੈਂ ਢੋਇਆ ਲੈ ਕੇ ਆਇਆ ਤੇ ਇਹਦਾ ਮੈਨੂੰ ਚਾਰ ਪੈਰਾ ਦਿਓ ਤੇ ਇਹ ਸਾਡੇ ਪੁਰਾਣੇ ਭਲੇ ਵਕਤਾਂ ਦੇ ਵਿੱਚ ਵੀ ਇਦਾਂ ਹੀ ਹੁੰਦੀ ਸੀ ਵੀ ਉਹ ਚੌਂ ਪੈਰਾ ਲੈ ਕੇ ਜਾਂਦਾ ਸੀ। ਚਾਚਾ ਬੂਟਿਆ ਇਹ ਸਾਡੀ ਪੁਰਾਣੀ ਰੀਤ ਆ ਜੀ ਪੁਰਾਣੀ ਰੀਤ ਤੇ ਉਹ ਜਦ ਚੌਰੇ ਮੰਗਣ ਕੋਈ ਨਹੀਂ ਹੁੰਦਾ ਸਾਖਿਆ ਭੁੱਖ ਨਾਂਗ ਨੂੰ ਨਾ ਮੰਗ ਚਿੱਟੇ ਭੁੱਖੇ ਨਾ ਮੰਗ ਨਾ ਤੂੰ ਬੂੜਿਆਂ ਨੂੰ ਮੰਗ ਜਗ ਸਖੀ ਕੋਲ ਮੰਗ ਮਲ ਸਖੀ ਦਾ ਦੁਆਰਾ ਜੀ ਚੁੰਦਾ ਹੀ ਨਹੀਂ ਸਾਰਾ ਬੂਆ ਬੂੜੇ ਦਾ ਨਾ ਮਾਲ ਆਟਾ ਮੰਗਦਾ ਉਤਾਰਾ ਉਹ ਤਾਂ ਰੁੱਖੀ ਪੁੱਕੀ ਖਾਂਦਾ ਨਾ ਨਸੀਬ ਬਈ ਸੁਕਾਂਗ ਕਿਵੇਂ ਬੂੜਿਆਂ ਗੁਜ਼ਾਰੀ ਭੰਨੇ ਤੂਣ ਦੀ ਬਿਮਾਰੀ ਬੂੜੇ ਕਾਰਾ ਪੇ ਕਰਿੰਦੇ ਜਿਵੇਂ ਫੱਦੀ ਲੁਚਿਰਾਨ ਭੁੱਖ ਨਾਂਗ ਨੂੰ ਨਾ ਮੰਗ ਚਿੱਟੇ ਭੁੱਖੇ ਨਾ ਮੰਗ ਨਾ ਤੂੰ ਬੂੜਿਆਂ ਨੂੰ ਮੰਗ ਜਗ ਸਖੀ ਕੋਲ ਮੰਗਣ ਹੁੰਦਾ ਖਾਨਦਾਨੀ ਬੰਦੇ ਦਾ ਸਖੀ ਬੰਦੇ ਮਰਦ ਦਾ ਮਰਦ ਹੁੰਦਾ ਹੀ ਭੁੱਖਾ ਹੀ ਮਰਦ ਦਾ ਹੁੰਦਾ ਡਾਂਗ ਤੇ ਡੇਰਾ ਹੁੰਦੀ ਲਾਈ ਚਲਾਈ ਹੁੰਦੀ ਇਦੋਂ ਆ ਤੈਂ ਗਿਆ ਤੇ ਇਦੋਂ ਆ ਤੈਂ ਗਿਆ ਪਰ ਜਿਹੜੀ ਉਹ ਆ ਜਾਵੇ ਉਹ ਸਿਰ ਤੇ ਚਾਹ ਲੈਂਦਾ ਹੁੰਦਾ ਜਿਹੜੇ ਨਸਲੀ ਖੂਨ ਹੋਣ ਉਹ ਆਪ ਦੀ ਪਹਿਚਾਣ ਕਰਾਈ ਰੱਖਦੇ ਨੇ ਤੇ ਬੂਟਿਆਂ ਚੁਕਾਨੇ ਕਦੇ ਵੀ ਨਹੀਂ ਮੁੱਕੇ ਇਹ ਜੀ ਚਾਹ ਪੱਟ ਕੇ ਨਾ ਤੇ ਇੰਜ ਫਿਰ ਇਹ ਚਾਰ ਪੈਰਾ ਲੈਂਦੇ ਆ ਇਸ ਤਰੀਕਾ ਕਰਕੇ ਨਾ ਤੇ ਤੂੰ ਮੇਰੀ ਨਾ ਪੈਂਦੀਆਂ ਬੈਠਾ ਜਾਂ ਤੇ ਇੱਥੇ ਆ ਜਾ ਨਹੀਂ ਬਸ ਠੀਕ ਹੈ ਕੋਈ ਨਹੀਂ ਮੈਂ ਆਪਣੇ ਸ਼ੌਕ ਤੋਂ ਬੈਠਾ ਕੋਈ ਮਸਲਾ ਨਹੀਂ ਮੈਂ ਕਿਹਾ ਵੱਡਾ ਨਹੀਂ ਅੱਲਾਹ ਤਾਲਾ ਜ਼ਿੰਦਗੀ ਕਰੇ ਰੱਬ ਦੀ ਜ਼ਾਤ ਅੱਲਾਹ ਤੇਰੇ ਬੱਚਿਆਂ ਦੀਆਂ ਜੋੜੀਆਂ ਸਲਾਮਤ ਰੱਖੇ ਅੱਲਾਹ ਤੇਰੇ ਨਾਮ ਵਕਾਰ ਕਾਇਮ ਰੱਖੇ ਅੱਲਾਹ ਹਰ ਮੈਦਾਨ ਨੂੰ ਫਤਹ ਦੇ ਚੁਪੈਰਾ ਸੱਦੇ ਨੇ ਜੀ ਮੱਝ ਨੂੰ ਕੱਟੇ ਨੂੰ ਚਾਰ ਪੈਰਾਂ ਵਾਲਾ ਗਾਨ ਚਾਰ ਪੈਰਾਂ ਵਾਲੇ ਨੂੰ ਚੁਪੈਰਾ ਸੱਦੇ ਜੀ ਚਾਰ ਪੈਰਾਂ ਵਾਲੇ ਨੂੰ ਵੀ ਉਹਦੇ ਵਿੱਚ ਫਿਰ ਇਹ ਆ ਕੇ ਤੇ ਐਂ ਕੋਈ ਨਾ ਕੋਈ ਸਜਾਵਟ ਵਾਲੀ ਸ਼ੈ ਲੈ ਕੇ ਨਾ ਤੇ ਉਹ ਵੇ ਲੈਂਦਾ ਜੇ ਕੋਈ ਬਾਲ ਜੰਮਿਆ ਹੋਵੇ ਤੇ ਉਹਦਾ ਉਹ ਪੰਘੂੜਾ ਜਿਹਾ ਲੈ ਆਂਦੇ ਆ ਉਹਨੂੰ ਰੇੜੂ ਜਿਹਾ ਸਾਦੇ ਰੇੜੂ ਲੈ ਆਂਦੇ ਆ ਹਾਂਜੀ ਉਹ ਰੇੜੂ ਲੈ ਆਂਦੇ ਸਜਾ ਕੇ ਲੱਕੜੀ ਦਾ ਤੇ ਜੇ ਕੋਈ ਡੇਰੇਦਾਰ ਕੋ ਹੁੱਕਾ ਲੈ ਆਂਦੇ ਆ ਤੇ ਇਦਾਂ ਲਿਆ ਕੇ ਫਿਰ ਉਹ ਰਸਮ ਆ ਪੁਰਾਣੀ ਇਹ ਰੀਤ ਆ ਸਾਡੀ ਫਿਰ ਉਹ ਅੱਗੋਂ ਜਿਹਦੇ ਡੇਰੇ ਤੇ ਆਂਦੇ ਆ ਨਾ ਤੇ ਉਹਨੂੰ ਕਹਿੰਦੇ ਫਿਰ ਹੁਣ ਚਾਰ ਪੈਰਾ ਲੈਣਾ ਫਿਰ ਉਹ ਕੋਈ ਬੱਕਰੀ ਦਾ ਜਾਂ ਕੋਈ ਕੱਟਾ ਜਾਂ ਵੱਛਾ ਜਿਹੜੀ ਸ਼ੈ ਵੀ ਉਹ ਫਿਰ ਉਹਨੂੰ ਦਿੰਦੇ ਆ ਤੋਹਫੇ ਦੇ ਵਿੱਚ ਉਹ ਆਂਦੇ ਨਾ ਚੰਗੇ ਸੱਜਣ ਹੋਣ ਤਬੇ ਨਹੀਂ ਮੁਕਦਾ ਇੱਕੋ ਚ ਨਹੀਂ ਜੇ ਕੋਲ ਇਮਾਨ ਤਾਂ ਹੋਵੇ ਤੇ ਕੰਮ ਕੋਈ ਨਹੀਂ ਸੰਗਤ ਦੇ ਭਾਈ ਵਰਗਾ ਮੁਸ਼ਤਾਕ ਧਿਆਨ ਜੇ ਹੋਵੇ ਭਾਵੇਂ ਰਾਜ ਬਬੋਰ ਦਾ ਰਹਿਣਾ ਰਹਿ ਤੋੜਾ ਤੱਕ ਮਿਕਰਾਂਤ ਹੋਵੇ ਮਰ ਗਿਆ ਵੀ ਕਬਰ ਤੇਰਾ ਸ਼ਰਾਂਦਾ ਹੈ ਬੰਦਾ ਕੁਝ ਇਨਸਾਨ ਤਾਂ ਹੋਵੇ ਗੱਲ ਇਨਸਾਨੀਅਤ ਤੇ ਖਾਨਦਾਨੀ ਤੇ ਮੁਕਦੀ ਹੈ ਰਿਜ਼ਕ ਤਾਂ ਆਵਣ ਜਾਵਣ ਵਾਲੀ ਚਾਹ ਹੁੰਦਾ ਜੀ ਅੱਜ ਤਾਂ ਰੌ ਸਮਾਨ ਬਣਿਆ ਜੀ ਇਹ ਪੂਰਾ ਨਹੀਂ ਆਈ ਰੌ ਸਮਾਨ ਬਣਿਆ ਅੱਛਾ ਇਹ ਜਿਹੜੀ ਇਹ ਤੁਹਾਡਾ ਹੈ ਆਪਣਾ ਪਿਓ ਦਾਦੇ ਲਾ ਤੋਂ ਜੀ ਪਿਓ ਦਾਦੇ ਲਾਵਾਂ ਜੀ ਹਾਂਜੀ ਕਿਹੜੇ ਹੈ ਪਾਸੇ ਦੇ ਤੁਸੀਂ ਰਹਿਣ ਵਾਲੇ ਅਸੀਂ ਸਹੀ ਵਾਲਦੇ ਹਾਂ ਜੀ ਜੀ ਮੁਹੰਮਦਪੁਰ ਮੁਰਦਾਣਿਆਂ ਦਾ 60 ਕਾਰਡ ਜਿਹੜੀ ਬੱਲੋਂ ਆਣਾ ਸਹੀਆਂ ਕਰ ਲਾਂਦੇ ਜੀ ਹਾਂਜੀ ਇਹ ਜਿਹੜੀ ਹੁੰਦੀ ਆ ਇਹ ਮਤਲਬ ਜਿਵੇਂ ਤੁਸੀਂ ਕਿਹੜੇ ਕਿਹੜੇ ਮੌਕਿਆਂ ਦੇ ਉੱਤੇ ਜਾਂਦੇ ਆ ਇਦਾਂ ਡੇਰਿਆਂ ਵਿੱਚ ਅਸੀਂ ਡੇਰਿਆਂ ਚ ਕੋਈ ਅੱਛਾ ਬੰਦਾ ਜਿਹੜਾ ਸਰਦਾਰ ਹੋਵੇ ਖਾਨਦਾਨੀ ਹੋਵੇ ਉਹ ਜੇ ਵੀ ਸਰਦਾਰ ਨਾ ਹੋਣ ਜਿਹੜੇ ਅੱਲਾ ਰੰਗ ਲੈ ਅੱਗੂ ਮੰਗ ਤੇ ਖਾਂਦੇ ਜੇ ਪਰ ਮੁਲਾਕ ਦੀ ਹੱਲ ਹੋਵੇ ਦੇ ਵਕਤ ਹਾਂਜੀ ਸਰਦਾਰ ਖਾਨਦਾਨੀ ਢੋਇਆ ਚਮੇਸ਼ਾ ਖਾਨਦਾਨੀ ਤਮਦਾ ਚੜਾਵਾ ਤੂੰ ਜਾਟ ਸਰਦਾਰ ਸਰੋਇਆ ਜਾਟੇ ਤੂੰ ਸਰਦਾਰ ਮਮਨ ਦਾ ਪੋਤਰ ਤੇ ਖਾਨਦਾਨੀ ਚ ਕੁਛ ਲੱਭਦਾ ਤੇ ਮੈਨੂੰ ਵੀ ਸਾਰੇ ਇਲਾਕੇ ਚੁਗਾ ਪਈ ਹੈ ਵੀ ਸਰਦਾਰ ਚੰਗਾ ਬੰਦਾ ਇਹਨੂੰ ਕਹਿੰਦੇ ਆ ਜੀ ਪੰਪ ਮਾਰਨਾ ਇੱਕ ਪੰਪ ਹੁੰਦਾ ਜਿਹੜਾ ਮਸ਼ੀਨੀ ਆ ਇਹ ਜਿਹੜਾ ਪੰਪ ਆ ਇਹਦੇ ਕੋ ਉਹ ਜਿਹੜਾ ਐਂ ਨੀ ਮੂੰਹ 'ਚ ਪੱਲਾ ਲੈ ਕੇ ਤੇ ਉਹ ਮਾਰਦੇ ਹੁੰਦੇ ਸੀ ਹੱਥੀ ਪੰਪ ਭਰ ਕੇ ਪੰਪ ਮਾਰਦੇ ਸੀ ਇਹ ਉਹ ਮਾਰਦਾ ਪਿਆ ਕਿ ਉਹ ਚਾਰ ਪੈਰਾ ਲਹੂ ਹੈ ਨਾ ਅੱਲਾਹ ਤਾਲਾ ਜ਼ਿੰਦਗੀ ਕਰੇ ਅੱਲਾਹ ਤੇਰੀ ਸਰਦਾਰੀ ਕਾਇਮ ਰੱਖੇ ਡੇਰਿਆਂ ਦੇ ਵਿੱਚ ਜਾ ਕੇ ਪੰਪ ਦੇ ਸਿਰ ਤੇ ਲੈਂਦੇ ਸੀ ਜਿਹੜੀ ਸ਼ੈ ਲੈਂਦੇ ਕਰਕੇ ਚਾਉ ਪੈਰੇ ਦੇ ਅੰਦਰ ਤਾਂ ਹੀ ਗੱਲ ਬਣਦੀ ਹੈ ਨਾ ਜਾ ਕੇ ਅੱਛਾ ਤੇ ਇਹ ਆਪਣਾ ਤੁਸੀਂ ਕਿਸੇ ਖਾਸ ਕੁਨਬੇ ਦੇ ਨਹੀਂ ਜੀ ਅਸੀਂ ਅੱਲਾਹ ਦੇ ਰਸੂਲ ਦੇ ਹੈ ਜੀ ਫਕੀਰ ਅਸੀਂ ਹਾਂ ਜੀ ਟੋਰ ਫੇਰ ਤੇ ਖਾਨਦਾਨੀ ਬੰਦੇ ਨੂੰ ਮੰਗਣਾ ਹੈ ਪੁੱਛਦਾ ਤੇ ਚੰਗਾ ਬੰਦਾ ਜੀ ਅੱਜ ਦੇ ਦੌਰ ਦੀ ਗੱਲ ਏ
ਉਸ ਆਖਿਆ ਡਿੱਠੇ ਕੰਮ ਕੁਦਰਤ ਦੀਆਂ ਬੇਪਰਵਾਹੀਆਂ ਦੇ ਤੇ ਜਿਨ੍ਹਾਂ ਨੂੰ ਰੋਟੀ ਖਾਣ ਨੂੰ ਨਾ ਹੀ ਨਾ ਲੱਭਦੇ ਅੱਜ ਹੋਟਲਾਂ ਤੋਂ ਪੁੱਛਦੇ ਵੰਦੇ ਨੇ ਬਾ ਮਠਿਆਈਆਂ ਦੇ ਜਿਨ੍ਹਾਂ ਦੇ ਪਿਓ ਤੇ ਦਾਦੇ ਪੋਮਾਂ ਦੀਆਂ ਰਾਤੀ ਪਲਿਆਂ 'ਚ ਗੁਜ਼ਾਰੀਆਂ ਨੇ ਨਾ ਅੱਜ ਸੰਟ ਲਾ ਕੇ ਸਮਦੇ ਨਹੀਂ ਵੇਚ ਰਜ਼ਾਈਆਂ ਦੇ ਗੋਟ ਨੂੰ ਗੜੀਆਂ ਤੇ ਹੱਥੀ ਟੇਪਾਂ ਬਾਜ਼ਾਰਾਂ ਸੁਣਦੇ ਵੰਦੇ ਨਹੀਂ ਰਾਗ ਪਰਾਈਆਂ ਦੇ। ਅੱਛਾ ਬੂਟੇ ਖਾਂ, ਇਹ ਆਪਣੇ ਜਿਹੜੇ ਆਪਣੇ ਵਾਲੇ ਪਾਸੇ ਸੀ ਨਾ ਮੀਰ ਆਲਮ ਹੁੰਦੇ ਸੀਗੇ, ਉਹ ਹੁੰਦੇ ਸੀਗੇ ਕੁਨਬਿਆਂ ਦੇ, ਹਾਂਜੀ ਪਿੰਡਾਂ ਦੇ। ਇਹ ਕਹਿੰਦੇ ਆ ਕਿ ਅਸੀਂ ਖੁੱਲੇ ਆ, ਅਸੀਂ ਨਹੀਂ ਉਦੋਂ ਹੋਰ ਹਿਸਾਬ ਸੀ ਨਾ ਜੀ। ਜਿਹੜੇ ਉਦੋਂ ਮੀਰ ਆਲਮ ਸੀ ਨਾ ਉਹ ਵੀ ਇਸੇ ਤਰੀਕੇ ਨਾਲ ਆਉਂਦੇ ਸੀ ਜਿਵੇਂ ਕਿ ਆਪਾਂ ਸੇਪੀ ਨਹੀਂ ਰੱਖ ਲੈਂਦੇ ਕਿਸੇ ਕਮੀ ਨੂੰ, ਲਵਾਰ ਰੱਖੇ ਆ, ਤਰਖਾਨ ਰੱਖੇ ਜਾਂ ਨਾ, ਇਸੇ ਤਰੀਕੇ ਨਾਲ ਇਲਾਕੇ ਆਪਣੇ ਆਪਣੇ ਦੇ ਜਿਹੜੇ ਉਹ ਮੀਰ ਆਲਮ ਸੀ ਨਾ ਉਹਨਾਂ ਨੇ ਉਹਨਾਂ ਘਰਾਂ 'ਚ ਜਾ ਕੇ ਕੰਮ ਵੀ ਕਰਦੇ ਸੀ, ਦੂਆਂ 'ਚ ਨਹੀਂ ਸੀ ਜਾਂਦੇ। ਜਿਹੜੇ ਘਰ ਦੇ ਅਮੀਲਾ ਮੇਰਾ ਹਾਂ ਜਿਹੜੇ ਮਸਲਨ ਕਿ ਉਹ ਆਪਣੇ ਤੇ ਤੁਹਾਡਾ ਇੱਕ ਖਾਨਦਾਨ ਆ, ਤੁਹਾਡਾ ਇੱਕ ਕੁਣਬਾ, ਤੁਹਾਡਾ ਇੱਕ ਮੀਰ ਆਲਮ ਆ, ਉਹਨੇ ਤੁਹਾਡੇ ਕੁਣਬੇ 'ਚ ਹੀ ਰਹਿਣਾ, ਤੁਹਾਡੇ ਕੁਣਬੇ ਕੋਲੋਂ ਹੀ ਖਾਣਾ, ਉੱਥੋਂ ਹੀ ਮੰਗਣਾ, ਉੱਧਰ ਹੀ ਜਾਣਾ, ਉਹਨਾਂ ਨੇ ਉਹਨਾਂ ਦਾ ਕੰਮ ਕਰ ਦੇਣਾ ਬਸ। ਤੇ ਹੁਣ ਉਹ ਵੈਸੇ ਰੂਟੀਨਾਂ ਤੇ ਉਹ ਰਿਵਾਜ ਤਾਂ ਹਰ ਸ਼ੈ ਕਈ ਖਤਮ ਹੋ ਗਏ। ਹੁਣ ਉਹ ਹਰ ਸ਼ੈ ਅਸੀਂ ਕਿਸੇ ਕੌਮ ਦੇ ਮਿਰਾਸੀ ਨਹੀਂ ਆ ਚੋਰੀ ਸਾਹਿਬ, ਕਿਸੇ ਕੌਮ ਦੇ ਨਹੀਂ। ਉਹ ਅਸੀਂ ਦਾਦਿਆਂ ਦੇ ਨਾਂ ਦੀ ਪਹਿਚਾਣ ਹੈ, ਅਸੀਂ ਫਕੀਰ ਮੀਆਂ ਜਾਣੇ ਕਿ ਸਦੀਨੇ ਹਾਂਜੀ ਆ ਹਾਂਜੀ ਜਾਣੇ ਕੇ ਤੇ ਖਾਨਦਾਨੀ ਬੰਦੇ ਨੂੰ ਮੰਗਣਾ, ਤਸਾਨ ਬੰਦੇ ਨੂੰ ਮੰਗਣਾ। ਇਹ ਨਹੀਂ ਵੀ ਜਮੀਲ ਗੱਤੀਵਾਨ ਹੈ ਤੇ ਬੂਬੂ ਚਾਈਵਾਨ ਹੈ, ਇਦੋਂ ਮੰਗ ਲੈ ਇਦੋਂ ਗੱਲ ਖਤਮ ਹੋ ਗਈ ਜੀ। ਹਾਂਜੀ ਉਹ ਖਤਮ ਹੋ ਗਈ, ਹਾਂਜੀ ਹੁਣ ਨਹੀਂ ਰਹੀ। ਤੇ ਅੱਲਾ ਸਰਦਾਰੀ ਕਾਇਮ ਰੱਖੇ, ਤੂੰ ਨਾਮ ਨਿਸ਼ਾਨ ਹੈ, ਤੂੰ ਚੌਰੀ ਸਰਦਾਰ ਮੰਮਨ ਦਾ ਪੋਤਰ ਹੈ। ਤੇ ਮੈਂ ਤੋੜ ਤਾਰ ਰਾਵੀ ਤੇ ਆਂਦਾ ਵਤਾ ਵੀ ਚੌਧਰੀ ਅੰਜਾਮ ਕੋਲ ਗਿਆ ਸੂ ਤੇ ਅੱਲਾ ਵਾਸਤੇ ਨਾਂਗ ਲਾਇਆ। ਅੱਛਾ ਤੂੰ ਕਹਿਣਾ ਸੀਗਾ ਆਪਣੇ ਜਿਹੜੇ ਹੁੰਦੇ ਸੀਗੇ ਜਿਹੜੇ ਪਿੰਡਾਂ ਦੇ, ਉਹ ਹੁੱਕਾ ਧਰ ਦੇਣਾ ਖੁਸ਼ੀ ਗਮੀ ਤੇ, ਹੁੱਕਾ ਵੀ ਧਰਨਾ, ਆ ਕੇ ਪਤਾ ਸੁਰ ਲੈਣਾ ਖੁਸ਼ੀ ਗਮੀ ਦਾ, ਤੇ ਮੰਗਣਾ ਵੀ ਉਹਨਾਂ ਘਰਾਂ ਜਿਹੜੇ ਜੱਦੀ ਪੁਸ਼ਤੀ ਹੁੰਦੇ ਸੀ। ਜੱਦੀ ਪੁਸ਼ਤੀ ਦੂਏ ਘਰ ਨੂੰ ਨਹੀਂ ਮੰਗਣਾ, ਭਾਵੇਂ ਕੋਲ ਬੈਠਾ ਨਹੀਂ ਮੰਗਣਾ। ਜੱਦੀ ਪੁਸ਼ਤੀ ਜਿਹੜੇ ਨਾਲ ਮੁੱਢੂ ਤੋਂ ਲਾ ਲਾਗਾ ਉਹਨਾਂ ਨੂੰ ਪੁੱਛਣਾ। ਸਾਡਾ ਮੀਰ ਆਲਮ ਸ਼ਾਹ ਜੀਵਨੇ ਤੋਂ ਹੁੰਦਾ ਹੈ, ਹੁਣ ਵੀ ਹੁੰਦਾ ਹੈ। ਸਾਡਾ ਇੱਕ ਘਰ ਮੇਰੇ ਦੋ ਮਾਮੇ ਲਈਏ ਬੈਠੇ, ਉਹ ਲਈਏ ਵਗ ਜਾਂਦਾ, ਉਹਨਾਂ ਦੋ ਘਰਾਂ ਕੋਲ ਉਹ ਕਿਸੇ ਹੋਰ ਬੰਦੇ ਕੋਲ ਨਹੀਂ ਜਾਂਦਾ। ਉਹ ਤੇਰਾ ਜੱਦੇ ਮਿਰਾਸੇ ਹੈ ਨਾ, ਜੱਦੀ ਉਹ ਜੱਦੇ ਮਿਰਾਸੇ ਸਾਡੇ ਜਿਤਨੀ ਪੁਸ਼ਤ ਬਾ ਪੁਸ਼ਤ ਆ ਰਿਹਾ ਤੁਹਾਡੇ ਘਰੇ ਤੇ ਇਸ ਇਲਾਕੇ ਦੇ ਸਾਨੂੰ ਵਿੱਚ ਸਾਡੀ ਜਿਤਨੀ ਸਦਾਤ ਦੇ ਗਿਲਾਨੀ ਸ਼ੇਖ ਸ਼ਰੀਫ ਵਾਲੇ ਆ ਜੀ, ਸਾਨੂੰ ਤੋਂ ਬਤਾ ਰਹੇ ਹੋ ਪੀਰ ਸਾਹਿਬ। ਹਰ ਘਰ ਜਾਣਾ, ਜੋ ਬਣਨਾ ਉਹ ਦੇਣਾ, ਚਾਹੋ ਦੂਈ ਵਾਰੀ ਆਫ ਨਹੀਂ ਕਰਨੀ। ਤੇ ਮੰਗਣਾ ਸਾਨੂੰ ਬਟੀਆਂ ਨੂੰ, ਇਹ ਦੂਏ ਬੰਦੇ ਨੂੰ ਉਸ ਨੇ ਮੰਗਣਾ। ਅਸੀਂ ਉਹਨਾਂ ਦੇ ਜੱਦੀ ਪੁਸ਼ਤੀ ਪਰਾ ਬਾਂ, ਉਹ ਸਾਡੇ ਮੇਰ ਹੈ। ਆਈ ਸਮਝ? ਵਾਹ ਪਰਬਾ ਵਾਹ, ਹਾਂ ਵਾਹ ਪਰਬਾ ਵਾਹ, ਜੋ ਬਣਿਆ 5 ਰੁਪਏ ਬਣੇ ਦੇ ਚੋ ਸਕਣਾ ਮੈਨੂੰ ਲੱਖ ਹੈ। ਪਰ ਇਹ ਵੀ ਇਹ ਲਸ਼ਕਰ ਵੇਖਿਆ ਸੀ ਵੀ ਜਿਹੜੇ ਉਹ ਹੁੰਦੇ ਸੀ ਨਾ ਕੁਨਬੇ ਵਾਲੇ, ਹਾਂ ਉਹ ਹੁੰਦੇ ਸੀ ਘਰ ਦੇ ਜੀ, ਘਰ ਦੇ, ਉਹ ਖੁਸ਼ੀ ਆ ਗਮੀ ਆ ਹਾਂ ਆਉਂਦੇ ਆਣ, ਹੁੱਕਾ ਪਖਾਣਾ, ਖੁਸ਼ੀ ਗਮੀ ਤੇ ਕੰਮ ਧੰਦਾ ਕਰਨਾ, ਅੱਗੇ ਪਿੱਛੇ ਕਰਨਾ। ਉਹਨਾਂ ਦਾ ਲਾ ਲਾਗਾ ਹੁੰਦਾ, ਉਹ ਟੁਰੇ ਰਹਿੰਦੇ ਆਣ, ਆਉਂਦੇ ਗਏ, ਆ ਗਏ, ਵਗ ਗਏ, ਲੈ ਗਏ, ਆ ਗਏ, ਵਗ ਗਏ, ਲੈ ਗਏ। ਇਹ ਮੀਆਂ ਜਾਣੇ ਕਿ ਉਹ ਵਿਆਹ ਸ਼ਾਦੀਆਂ ਤੇ ਗਮੀ ਖੁਸ਼ੀ ਤੇ ਜਿਵੇਂ ਲਾਗ ਨਹੀਂ ਲੈਂਦੇ, ਇਵੇਂ ਉਹਨਾਂ ਨੂੰ ਫਿਰ ਲਾਗ ਦਿੰਦੇ ਸੀ। ਹਾਂ 2-4,000 5,000 ਹੁੱਬੇ ਤਫੀਕ 10,000 ਜੋ ਵੀ ਇਹ ਹੈ ਮੀਆਂ ਜਾਣੇ ਕਿ ਆਓ ਬੈਠੇ ਨੇ ਮੁਹੰਮਦਪੁਰ ਜੀ। ਬਿਲਕੁਲ ਜੀ, ਜਿਹੜਾ ਆਪਣੇ ਕੁਰਸ਼ੈਦਾ ਸੀ, ਹਾਂਜੀ ਬਿਲਕੁਲ ਮੁਹੰਮਦਪੁਰ ਮੁਰਦਾਣਿਆਂ ਦੀ, ਜਿਹੜਾ ਬਾਬਾ ਕੁਰਸ਼ੈਦਾ ਉਹ ਪੂਰੇ ਆਪਣੇ ਪਿੰਡ ਦਾ ਆਪਣੇ ਪਿੰਡ ਦਾ ਸਾਂਝਾ। ਇੰਡੀਆ ਦੇ ਵਿੱਚੋਂ ਨਾ ਦੱਸਦੇ ਆ, ਇੰਡੀਆ ਦੇ ਵਿੱਚੋਂ ਵੀ ਉਹ ਸਾਡੇ ਨਾਲ ਆਏ ਸੀ। ਹਾਂਜੀ ਹਾਂਜੀ, ਪਿੱਛੋਂ ਅੰਬਾਲੇ, ਅਸੀਂ ਪਿੰਡ ਸਾਡਾ ਅੰਬਾਲੇ ਦਾ, ਉਹ ਵੀ ਅੰਬਾਲੇ ਦਾ ਸੀ। ਅੰਬਾਲੇ ਦਾ ਉਹ ਅੰਬਾਲੇ ਚੋਂ ਵੀ ਸਾਡੇ ਨਾਲ ਆਏ ਸੀ, ਤੇ ਇੱਥੋਂ ਦੇ ਲਵਾਰ ਵੀ ਸਾਡੇ ਅੰਬਾਲੇ ਦੇ ਸੀ, ਤਰਖਾਨ ਵੀ ਅੰਬਾਲੇ ਦੇ ਸੀ, ਤੇ ਉਹ ਜਿਹੜੇ ਮੀਰ ਆਲਮ ਸੀ ਉਹ ਵੀ ਅੰਬਾਲੇ ਦੇ ਸੀ। ਤੇ ਉਹਨਾਂ ਨੇ ਫਿਰ ਉਹ ਸਾਰੇ ਪਿੰਡ ਦੀ ਕਹਿ ਲਓ ਵੀ ਸੇਪੀ, ਹਾਂ ਪਿੰਡ ਦੀ ਸੇਪੀ ਸੀ ਉਹਨਾਂ ਦੀ, ਐਵੇਂ ਆ ਨਾ। ਐਵੇਂ ਸੀ। ਹਾਂ ਤੇ ਉਹ ਫਿਰ ਉਹ ਸਾਂਝਾ ਜਿਹਾ ਹੁੰਦਾ ਸੀ, ਸਾਂਝਾ ਹੁੰਦਾ ਸੀ। ਕਿਸੇ ਘਰ ਦੇ ਵਿੱਚ ਵੀ ਉਹ ਜਾ ਸਕਦੇ ਸੀ, ਉਹਨਾਂ ਨੂੰ ਕੋਈ ਪਾਬੰਦੀ ਨਹੀਂ, ਕੋਈ ਪਾਬੰਦੀ ਨਹੀਂ, ਉਹ ਸਾਂਝੇ ਸੀ ਨਾ ਸਾਰਿਆਂ ਦੇ ਮੁਸ਼ਤਰਕਾ। ਹਾਂਜੀ, ਉਹ ਫਿਰ ਹੌਲੀ ਹੌਲੀ ਉਹ ਰੂਟੀਨ ਖਤਮ ਹੁੰਦੀ ਗਈ, ਲੋਕ ਵੀ ਪਿਛਾ ਹੁੰਦੇ ਗਏ। ਉਹ ਮਰਾਸੀ ਮੀਰ ਆਲਮ ਵੀ ਨਹੀਂ ਫਿਰ ਉਹ ਰਹਿ ਜੀ। ਅੱਗੋਂ ਮੁੰਡੇ ਆ, ਹੁਣ ਉਹਨਾਂ ਦੇ ਪੜ ਪੁੜ ਕੇ ਆਪਦਾ ਕੋਈ ਦੁਕਾਨਾਂ ਬਣਾਈ ਫਿਰਦੇ ਨੇ, ਕਾਰੋਬਾਰ ਕਰਦੇ ਨੇ, ਹੁਣ ਉਹ ਕੰਮ ਛੱਡ ਗਏ। ਹਾਂ ਚੋਰੀ ਅੱਜ ਦਾ ਦੌਰ ਹੈ। ਅੱਜ ਦੇ ਚੰਦ ਜਿਹੜੇ ਮੀਰ ਆਲਮ ਨੇ ਨਾ, ਜਿਸ ਤਰ੍ਹਾਂ ਹੁਣ ਦੱਸਿਆ ਭਾਈ ਸਾਹਿਬ ਨੇ ਕਿ ਮੈਂ ਜੀ ਇੱਥੋਂ ਨਹੀਂ, ਮੈਂ ਤਾਂ ਸਾਹੀਵਾਲ ਚੋਂ ਆਨਾ ਜੀ, ਲੇਕਿਨ ਇਹ ਹੁਣ ਥੋੜੇ ਘਰ ਰਹਿ ਗਏ। ਹੁਣ ਜਿੱਧਰ ਵੀ ਦਿਲ ਕੀਤਾ ਆਪਣਾ ਪਰਬ ਜਿਹੜੇ ਵੇਖਿਆ ਤਕੜਾ ਜ਼ਿਮੀਦਾਰ ਹੈ, ਉੱਥੇ ਕੋਈ ਟੋਆ ਲੈ ਗਿਆ ਬਣਾ ਕੇ, ਹੁਣ ਰੋਜ਼ੀ ਦਾ ਬਹਾਨਾ ਬਣਾਇਆ ਨਾ ਜੀ। ਕੋਈ ਹੁੱਕਾ ਲੈ ਗਿਆ ਬਣਾ ਕੇ ਟੋਇਆ ਜਿੱਦਾਂ ਹੁਣ ਹੁੱਕਾ ਤੇਰਾ ਚਲੋ 10,000 ਦਾ ਲਾ ਲਾ, ਤੇਰੇ ਕੋਲ ਹੁਣ ਕੋਈ 25,000 ਦਾ ਜਿਹੜਾ ਘਟੋਰ ਜਿਹੜਾ ਉਹ 30,000 ਦਾ ਲਿਜਾਣਾ ਜੀ। ਠੀਕ। ਅੱਛਾ ਇਹ ਤੁਸੀਂ ਵੀ ਥੋੜੇ ਰਹਿ ਗਏ ਜੀ? ਬਿਲਕੁਲ ਥੋੜੇ ਰਹਿ ਗਏ। ਹਾਂਜੀ
ਇਹਦੇ ਮੁੰਡੇ ਵੀ ਨਹੀਂ ਹੋਣੇ ਕਰਦੇ। ਨਹੀਂ ਕਰਦੇ ਜੀ। ਮੇਰੇ ਮੁੰਡੇ ਮਾਸ਼ਾਅੱਲਾ ਜੀ ਇਹ ਵੀ ਉਹਨਾਂ ਚਿਰ ਹੀ 14 ਜਿੰਨਾ ਚਿਰ ਕੀਤੀ ਇਹ ਹੋਈਆਂ, ਇੱਕ 2 13 ਕੀਤੀ ਹੋਈਆਂ ਜੀ, ਹਾਂ। ਇੱਕ 9ਵੀਂ ਚ ਪੜਦਾ ਪਿਆ ਜੀ, ਇੱਕ 8ਵੀਂ ਚ ਛੱਡ ਗਿਆ ਜੀ। ਲੈ ਮਾਸ਼ਾਅੱਲਾ। ਹਾਂਜੀ ਹਾਂਜੀ ਉਹ ਪੁਰਾਣੇ ਰਹਿ ਗਏ ਜਿਹੜੇ ਬੰਦੇ ਅਗਲੇ ਅੱਜ ਦੇ ਦੌਰ ਦੀ ਗੱਲ ਹੈ ਮੇਰਾ ਸਰਦਾਰ, ਅੱਜ ਵਕਤ ਬੇਹਯਾਈ ਦਾ ਆ ਗਿਆ, ਮੋਬਾਈਲ ਦੌਰ ਚੱਲ ਪਿਆ ਜੀ। ਹਾਂਜੀ ਹਾਂਜੀ ਸਹੀ ਇਸਤੇਮਾਲ ਕਰੋ ਤੇ ਇੰਦੇ ਰੰਗਾ ਸੁੱਖ ਕੋਈ ਨਹੀਂ, ਜੇ ਨਾ ਕਰੋ ਤਾਂ ਆ ਜਿਹੜੇ ਤੂੰ ਬੱਚੇ ਪੜਾਏ ਆ ਤੈਨੂੰ ਸ਼ਾਬਾਸ਼ ਸਾਡੇ ਲਈ, ਜੀ ਬਿਲਕੁਲ ਜੀ। ਪੂਰੀ ਸ਼ਾਬਾਸ਼। ਤੇ ਦਾਦਾ ਜੀ ਜਿਹੜਾ ਤੁਸੀਂ ਜਸ ਬਣਾਉਂਦੇ ਆ, ਹਾਂਜੀ ਕਈ ਬੰਦਿਆਂ ਨੂੰ ਪਤਾ ਨਹੀਂ ਵੀ ਜਸ ਕੀ ਹੁੰਦਾ, ਹਾਂਜੀ ਜਸ ਕਿੱਦਾਂ ਬਣਦਾ, ਉਹ ਜਸ ਦਾ ਦੱਸੋ ਵੀ ਜਸ ਕੀ ਹੁੰਦਾ, ਕਿਵੇਂ ਬਣਦਾ ਜਾਂ ਕੀ? ਜਸ ਵੀ ਢੋਲ ਖਾਨਦਾਨੀ ਤੇ ਬਣਦਾ ਹੈ ਜੀ। ਖਾਨਦਾਨੀ ਦੇ ਕੰਮ। ਇਹ ਹਰ ਬੰਦੇ ਜਾਂ ਹਰ ਇਨਸਾਨ ਦੇ ਕਮੀਆਂ ਦੇ ਨਹੀਂ ਜਸ ਹੁੰਦੇ, ਸਰਦਾਰਾਂ ਦੇ ਜਸ ਹੁੰਦੇ ਜਿਹੜੇ ਨਸਲੀ ਹੋਣ ਜਾਂ ਖਾਨਦਾਨੀ ਪਹਿਚਾਨ ਵਾਲੇ। ਜਸ ਹੁੰਦਾ ਕੀ ਆ? ਜਸ ਹੁੰਦਾ ਤਾਰੀਫ ਹੁੰਦੀ ਹੈ। ਤਾਰੀਫ ਤਾਂ ਅੱਲਾ ਦੀ ਜ਼ਾਤ ਦੀ ਹੈ, ਸਭ ਤੋਂ ਬਿਹਤਰ ਹੈ ਅੱਲਾ ਦੀ ਜ਼ਾਤ ਦੀ ਤਾਰੀਫ ਹੈ। ਲੇਕਿਨ ਸਰਦਾਰ ਨੂੰ ਜਿਵੇਂ ਅੱਜ ਜਿਵੇਂ ਅੱਗੇ ਤੈਨੂੰ ਨਹੀਂ ਇਹਨਾਂ ਨੇ ਚਾ ਚਮਕਾ ਕੇ ਤਾਂ ਖੜਾ ਕੀਤਾ। ਹਾਂਜੀ ਇਹ ਜਸ ਆ? ਹਾਂਜੀ ਇਹ ਜਸ ਹੈ ਇਹਨੂੰ ਕਹਿੰਦੇ ਜਸ। ਇਹ ਤਾਰੀਫ ਤੁਹਾਡਾ ਜਸ ਬਣਾਇਆ, ਤੁਹਾਡੀ ਦੁਆ ਬਣਾਈ ਜੀ। ਹਾਂ ਹਾਂਜੀ ਇਸ ਤਰ੍ਹਾਂ ਦੇ ਹੁੰਦੇ ਜੀ। ਅੱਜ ਜਿਵੇਂ ਚੌਧਰੀ ਅੰਜਮ ਨੂੰ ਚਾ ਕੇ ਤਾਂ ਨਹੀਂ ਕਰ ਦਿੱਤਾ ਖੜਾ। ਹਾਂਜੀ ਪੰਪ ਨਹੀਂ ਪੰਪ ਜਿਹੜੇ ਮਾਰਿਆ। ਪੰਪ ਮਾਰਨ ਵਾਲੀ ਗੱਲ ਕੋਈ ਨਹੀਂ, ਇਹ ਹਕੀਕਤ ਚ ਗੱਲ ਹੈ। ਇਹ ਹਕੀਕਤ ਚ ਗੱਲ ਹੈ। ਪੰਪ ਮਾਰਨ ਵਾਲੀ ਬੰਦਾ ਹੁੰਦਾ ਜਿਹੜੀ ਵਾਸੀ ਵਸਨੀ ਕਿ 4 ਪੰਜਾਬ ਵਾਲੇ ਬੰਦੇ ਗੱਲ ਕਰਨ, ਇਹਨੂੰ ਕਹਿੰਦੇ ਉਹ ਬੰਦਾ ਨਹੀਂ ਹੁੰਦਾ। ਅੱਲਾ ਰੰਗ ਲਾ ਵੀ ਜਿਹੜਾ ਉੱਤੇ ਆ ਕੇ ਯਾਰ ਕਾਨ ਮੂੰਹ ਤੇ ਕੁਸ਼ਾਮਤ ਕਰੇ ਤੇ ਕਨਿਓ ਪਿਛਾ ਕੇ ਨਹੀਂ ਤਾਂ ਯਾਰ ਕੁਝ ਨਹੀਂ ਆ। ਨਹੀਂ ਜਿਹੜਾ ਨਸਲੀ ਖੂਨ ਉਹ ਨਸਲੀ ਉਹ ਆਪਦੀ ਪਹਿਚਾਣ ਕਰਾਈ ਰੱਖਦੇ ਨੇ। ਇਹ ਖਾਨਦਾਨੀ ਬੰਦਾ ਢੋਏ ਖਾਨਦਾਨੀ ਤੇ ਆਉਂਦਾ, ਚੜਾਵਾ ਖਾਨਦਾਨੀ ਤੇ ਆਉਂਦਾ। ਇਹ ਵੀ ਪੰਪ ਹੈ। ਇਹਨੂੰ ਕਹਿੰਦੇ ਜਸ। ਮੈਂ ਹਕੀਕਤ ਚ ਪੰਪ ਨਹੀਂ ਕਰ ਰਿਹਾ। ਹਾਂ ਜੀ ਦਾਦਾ ਜੀ ਤੁਹਾਡੀ ਰਿਹਾਇਸ਼ ਜਿਹੜੀ ਆ, ਹਾਂਜੀ ਉਹ ਸਾਡੇ ਜ਼ਿਲ੍ਹੇ ਤੋਂ ਦੂਏ ਜ਼ਿਲ੍ਹੇ 'ਚ ਜੀ ਇਹ ਦੂਸਰੇ ਜੀ ਸਹੀ ਦੂਏ ਬਾਤ। ਜ਼ਿਲ੍ਹੇ 'ਚ ਤੁਸੀਂ ਨਵੀਂ ਥਾਂ ਤੇ ਆਏ ਆ, ਹਾਂਜੀ ਤੁਹਾਨੂੰ ਕਿਵੇਂ ਪਤਾ ਲੱਗਦਾ ਵੀ ਫਲਾਣਾ ਬੰਦਾ ਡੇਰੇ ਡੰਡੇ ਵਾਲਾ ਜਾਂ ਕਿਦਾਂ? ਅਸੀਂ ਇਲਾਕੇ ਜਾਂਦੇ ਆ ਨਾ ਜੀ, ਉੱਥੇ ਸਰਦਾਰ ਬੰਦਾ ਪੁੱਛਣਾ ਯਾਰ ਕੋਈ ਚੰਗਾ ਬੰਦਾ ਦੱਸੋ। ਬਲਕਿ ਸਹੀਵਾਲ ਦੀ ਰਿਹਾਇਸ਼ ਅਸੀਂ ਹਮੇਸ਼ਾ ਆਏ ਨਾ, ਸਾਰੇ ਆਉਣ ਜਾਉਣ ਆਇਆ ਕਦੀ ਨਾ ਕਦੀ ਜੀ। ਉਹ ਤੇਰੇ ਵਾਲੀ ਗੱਲ। ਹਾਂਜੀ ਹਾਂਜੀ ਪੁੱਛਣਾ ਬੰਦਾ ਯਾਰ ਕੋਈ ਚੰਗਾ ਬੰਦਾ ਤਾਂ ਦੱਸੋ। ਉਹ ਜਦੋਂ ਜ਼ਿਮੀਂਦਾਰਾਂ ਨੂੰ ਪੁੱਛਿਆ ਤਾਂ ਉਹਨੇ ਆਖਿਆ ਯਾਰ ਫਲਾਣਾ ਬੰਦਾ ਚੰਗਾ, ਚੰਗੇ ਪਿਓ ਦਾ ਪੁੱਤਰ ਹੈ, ਅਲੀ ਵਾਲਾ ਘਰ ਹੈ, ਖਾਨਦਾਨੀ ਬੰਦਾ ਜੇ ਉਹਦੇ ਕੋਲ ਵਗ ਗਿਓ ਤਾਂ ਮੇਰਾ ਤੇ ਨਾ ਡਾਗ ਲਾ ਜਾਸੇ। ਅੱਛਾ ਹਾਂਜੀ ਇਸ ਵਜ੍ਹਾ ਤੇ ਮੁੜੋ ਇਲਾਕੇ 'ਚ ਜਿੰਦਾ ਨਾਂ ਹੋਵੇ ਨਾ ਜੀ, ਫਕੀਰ ਹੁੰਦੇ ਕੋਲ ਹੀ ਜਾਂਦਾ। ਉਹਦੇ ਕੋਲ। ਸੱਸੇ ਪੁੰਨੂ ਦਾ ਆਵਾਜ਼ ਸੁਣ ਤੇ ਮੁੱਠੀ ਆਈ, ਉਹਨੂੰ ਇਹ ਨਹੀਂ ਪਤਾ ਸੋਹਣਾ ਹੈ ਘੋੜਾ ਹੈ ਮਰੋ ਦੇ ਚਿੱਤੂ। ਹਾਂਜੀ ਹਾਂਜੀ ਤੇ ਖਾਨਦਾਨੀ ਤੇ ਢੋਏ ਆਉਂਦੇ ਨੇ, ਚੜਾਵੇ ਖਾਨਦਾਨੀ ਤੇ ਆਉਂਦੇ ਨੇ। ਇਹ ਹਰ ਬੰਦੇ ਦੇ ਵਾਸਤੇ ਰੋਗ ਹੀ ਨਹੀਂ ਹੁੰਦਾ। ਜਿੰਦੇ ਅੱਲਾਹ ਤਾਲੇ ਦੀ ਤਰਫੋਂ ਟੈਲੈਂਟ ਹੋਵੇ ਨੇ, ਜੇ ਖੁਦਾ ਦੀ ਜ਼ਾਤ ਹੁੰਦੇ ਚ ਗੱਤੇ ਹਰ ਇਨਸਾਨ ਵਿੱਚ ਹੁੰਦਾ ਜੀ। ਇਹ ਹਰ ਇਨਸਾਨ ਵਿੱਚ ਨਹੀਂ ਹੁੰਦੇ, ਕਿਸੇ ਜੇ ਖੁਦਾ ਦੀ ਤਰਫੋਂ ਪਾਵੇ ਨਾ ਅੱਲਾਹ ਤਾਲਾ ਵਾਹਦਹੁ ਲਾ ਸ਼ਰੀਕ ਟੈਲੈਂਟ, ਇਹ ਹਰ ਇਨਸਾਨ ਵਿੱਚ ਨਹੀਂ ਹੁੰਦਾ, ਇਹ ਉਸੇ ਚ ਹੀ ਹੁੰਦਾ। ਬਾ ਫਿਰ ਨੇ ਇਹਨਾਂ ਨੇ ਅੰਜਮ ਕੀ ਕਰਨਾ ਹੁੰਦਾ, ਜਦੋਂ ਪਹੁੰਚ ਜਾਣਾ ਨਾ ਤੇਰੇ ਕੋਲ ਪੁੱਛ ਦੱਸ ਕੇ, ਬਾ ਫਿਰ ਤੈਨੂੰ ਇਹਨਾਂ ਨੇ ਪੰਪ ਮਾਰਨੇ ਫਿਰ ਜਿਹੜੇ ਉਹ ਅੱਗੇ ਦੱਸਦੇ ਨਹੀਂ ਵੀ ਇਦਾਂ ਕਰਕੇ ਉਹ ਪੰਪ ਆ ਜਿਹੜਾ ਮੂੰਹ 'ਚ ਝੱਗਾ ਲੈ ਕੇ ਮਾਰਦੇ ਸੀ, ਉਹ ਜੇ ਵਿੱਚ ਪਾ ਜਾਂਦਾ ਸੀ ਸਾਲਾ ਕਾਲਾ ਹੋ ਜਾਂਦਾ ਸੀ ਝੱਗਾ। ਅੱਛਾ ਇਹ ਫਿਰ ਇਹ ਉਹ ਪੰਪ ਆ ਬਿਲਾਰੀ ਇੱਥੇ ਉਤਰੇ ਆ ਨਾ, ਹਾਂ। ਇੱਥੇ ਚੌਕ ਤੋਂ ਕਿਸੇ ਨੂੰ ਪੁੱਛ ਲਿਆ ਕਿਹੜਾ ਕਿਹੜਾ ਘਰ, ਫਿਰ ਉੱਥੇ ਚਲੇਗਾ, ਉਦਾਂ ਦੱਸ ਰਿਹਾ। ਉਦਾਂ ਤੇਰੀ ਅਸਲ ਰਿਹਾਇਸ਼ ਆਪਣੀ ਪਿਛੋਕੜ ਦੱਸ ਕਿੱਥੇ? ਅਸਲ ਰਿਹਾਇਸ਼ 60 ਕਾਰਡ ਜਿਹੜੀ ਬੱਲੋ ਆਣਾ ਸਈਆਂ ਖਰਲਾ ਤੇ ਮੁਹੰਮਦਪੁਰ ਮੁਰਦਾਣਿਆਂ ਦਾ ਜੀ। ਬੇਸ਼ੱਕ ਰਿਹਾਇਸ਼ ਮੇਰੀ ਉੱਥੇ ਦੀ ਜੀ। ਮਾਈ ਦੀ ਮਸਜਿਦ ਕੋਲ। ਹਾਂਜੀ ਮਾਈ ਦੀ ਮਸਜਿਦ ਨਾਲ ਜੀ। ਅੱਛਾ ਚੌਧਰੀ ਅੰਜਮ ਸਾਹਿਬ ਅਕਬਰ ਬਾਦਸ਼ਾਹ ਬੈਠਾ ਤੇ ਬੀਰਬਲ ਮੁੱਲਾ ਦੋ ਪਿਆ ਉਦੋਂ ਦੇ ਵਜ਼ੀਰ ਆਣ ਜੇ। ਤਾਂ ਅਕਬਰ ਬਾਦਸ਼ਾਹ ਆਖਿਆ ਯਾਰ ਕਈ ਗੱਲ ਸੁਣਾਓ। ਤੇ ਇੱਕ ਬੀਰਬਲ ਵਜ਼ੀਰ ਬੋਲਿਆ, ਉਸ ਆਖਿਆ ਮੁੱਛ ਬਾਂਕੇ ਮਾਰ ਸੋਹੇ ਨੈਣ ਬਾਂਕੀ ਗੋਰੀਏ, ਮਰਦ ਮੁੱਛਾਂ ਨਾਲ ਸੋਹਣਾ ਲੱਗਦਾ ਹੈ, ਔਰਤ ਅੱਖ ਨਾਲ ਸੋਹਣੇ ਲੱਗਦੀ ਹੈ। ਤੇ ਸਿੰਘ ਬਾਂਕੀ ਬੈਂਸ ਹੋਏ, ਪੂਛ ਬਾਂਕੀ ਗੋੜੀਏ, ਮਾਂ ਚੂਰ ਕੁੱਡੀ ਸੋਹਣੀ ਹੋਵੇ ਉਹ ਚੰਗੀ ਲੱਗਦੀ ਹੈ, ਪੁੱਛਾਂ ਨਾਲ ਗੋੜੀ ਚੰਗੀ ਲੱਗਦੀ ਹੈ। ਤਾਂ ਮੁੱਲਾ ਤੋਂ ਪਿਆਦਾ ਵਜ਼ੀਰ ਬੋਲਿਆ ਸਾ ਕਿ ਜਨਾਬ ਇਸ ਚਾਰੇ ਕੂੜ ਮਾਰੇ ਨੇ। ਬਾਦਸ਼ਾਹ ਹੈਰਾਨ ਹੋਇਆ, ਉਸ ਕੂੜ ਮਾਰਨ ਤੇ ਤੂੰ ਸੱਚ ਕਰ। ਤਾਂ ਉਹ ਬੋਲਿਆ, ਉਸ ਆਖਿਆ ਬੋਲ ਬਾਂਕੇ ਮਰ ਸੋਹੇ ਲਾਜਵੰਤੀ ਗੋਰੀਏ, ਮਰੋ ਦੋ ਇਹ ਜਿਹੜਾ ਗਾਲ ਗੱਡ ਵਾਲਾ ਮੁੱਛਾਂ ਤਾਂ ਲਾਇ ਪਾਉਂਦੀ ਲੱਖਾਂ ਦਾ ਘਾਟਾ ਜਿਹਾ ਜ਼ਬਾਨ ਤੇ ਪੱਕਾ ਮੈਨੂੰ ਮਾਰੋ ਦਾ ਔਰਤ ਹੋਏ ਜਿਹੜੀ ਲਾਜਪਤ ਵਾਲੀ ਸ਼ਰਮ ਯਾ ਵਾਲੀ ਹੈ, ਸੋਹਣੀ ਹੋਵੇ ਅੱਖ ਠੁੱਲੀ ਹੋਵੇ ਸ਼ਰਮ ਯਾ ਨਹੀਂ ਉਹਨੂੰ ਔਰਤ ਨਹੀਂ ਗਿਣਿਆ ਜਾਂਦਾ। ਤੇ ਦੂਧ ਬਾਂਕੀ ਭੈਂਸ ਹੋਏ, ਚਾਲ ਬਾਂਕੀ ਘੋੜੀਏ, ਮਾਝੋ ਇਹ ਲੋਟਾ ਦੁੱਧ ਦਾ ਦੇ, ਚੂਰ ਕੁੱਡੀ ਹੋਵੇ ਸੋਹਣੀ ਹੋਵੇ ਵੇ ਲੰਮੀ ਹੋਏ ਗਿਲਾਸੀ ਦੁੱਧ ਦੀ ਉਹਨੂੰ ਮਾਝ ਨਹੀਂ ਉਹਨੂੰ ਖੋਲਾ ਗਿਣਦੇ ਨੇ। ਘੋੜੀ ਹੋਏ ਜਿਹੜਾ ਪਾਤ ਨਾ ਬੇਰੇ, ਟੋਰੇ ਨਾਲ ਘੋੜੀ ਹੁੰਦੀ ਹੈ, ਪੁੱਛਣ ਨਾਲ ਘੋੜੀ ਨਹੀਂ ਹੁੰਦੀ। ਪੇਛਾ ਤਾਂ ਪੋਸੋ ਉਹਦਾ ਕਹਿੰਦਾ ਪੁੱਛਣ ਨੂੰ ਅਸਾਂ ਕੀ ਕਰਨਾ, ਟੋਰੇ ਨਾਲ ਘੋੜੀ ਹੁੰਦੀ ਹੈ। ਤੇ ਸਾਨਾ ਤੇ ਮਰਦਾਂ ਦੀਆਂ ਖੜੀਆਂ ਰਹਿੰਦੀਆਂ ਨੇ, ਚਿਤੂਆਂ ਦੀਆਂ ਕਬਰਾਂ 'ਚ ਤੁਰ ਜਾਂਦੀਆਂ ਨੇ। ਵਾਹ ਵਾਹ ਵਾਹ। ਇਹ ਬੈਠੇ ਸੀਗੇ ਡੇਰੇ ਤੇ ਰੱਬੂ ਦੱਦਾ ਆਇਆ ਤੇ ਅਸੀਂ ਆਖਿਆ ਵੀ ਚਲੋ ਤੁਹਾਨੂੰ ਨਾ
ਦਾਦਾ ਜੀ ਦੀ ਗੱਲ ਵੀ ਸੁਣਾਉਂਦੇ ਆ ਤੇ ਇੱਕ ਪੰਜਾਬ ਦੀ ਰਹਿਤਲ ਬਹਿਤਲ ਪੁਰਾਣੀ ਜਿਹੜੀ ਆ ਤੁਹਾਡੇ ਚੇਤੇ ਕਰਾਉਂਦੇ ਆ ਹਾਂਜੀ, ਵੀ ਕਿਵੇਂ ਸਾਡੇ ਮੀਰ ਆਲਮ ਸਾਡੇ ਦਾਦੇ ਜਿਹੜੇ ਹੁੰਦੇ ਸੀ ਉਹ ਕਿਵੇਂ ਟੋਇਆ ਲੈ ਕੇ ਆਂਦੇ ਸੀ। ਇਹ ਇੱਕ ਸਾਡੇ ਪੰਜਾਬ ਦੀ ਪੁਰਾਣੀ ਗੱਲ ਆ ਤੇ ਅਸੀਂ ਬੈਠੇ ਬੈਠੇ ਸੋਚਿਆ ਵੀ ਚਾਚਾ ਬੂਟਿਆ ਵੀ ਇਹ ਯਾਦ ਤਾਜ਼ਾ ਕਰੀਏ। ਕੀ ਬਾਤ ਹੈ ਵੀ ਰੱਬੋ ਦਾਦਾ ਆਇਆ ਸੀ, ਚਲੋ ਅੱਲਾਹ ਤਾਲਾ ਜ਼ਿੰਦਗੀ ਕਰੇ ਉਹ ਯਾਦ ਰੱਬ ਤਾਜ਼ਾ ਕਰਕੇ ਅੱਲਾਹ ਦਾਦਾ ਤੇਰੇ ਪਹੁੰਚਾਈਏ। ਸਰਦਾਰੇ ਕੰਮ। ਹਾਂਜੀ ਹਾਂਜੀ ਤੇ ਦਾਦਾ ਨੂੰ ਅਸੀਂ ਰਾਜ਼ੀ ਕਰਕੇ ਕੱਲਾਂਗੇ ਜਿਵੇਂ ਇਹ ਰਾਜ਼ੀ ਹੋਇਆ। ਹਾਂ ਉਹ ਅੱਲਾਹ ਤਾਲਾ ਜ਼ਿੰਦਗੀ ਕਰੇ, ਅੱਲਾਹ ਹਰ ਮੈਦਾਨ ਨੂੰ ਫਤਹ ਦੇਵੇ, ਅੱਲਾਹ ਤੇਰੇ ਬੱਚਿਆਂ ਦੀਆਂ ਜੋੜੀਆਂ ਵੀਡੀਓ ਸਲਾਮਤ 'ਚ ਨਹੀਂ ਲੈਣੀ ਚਾਹੀਦੀ ਗੱਲ, ਹਾਂਜੀ। ਉਹ ਅਸੀਂ ਇਹਦੇ ਨਸੀਬਾਂ ਤੇ ਅਸੀਂ ਇਹਨੂੰ ਰਾਜ਼ੀ ਕਰਕੇ ਕੱਲਾਂਗੇ ਇਨਸ਼ਾਅੱਲਾ ਤਾਲਾ। ਤੇ ਦੁਆਵਾਂ 'ਚ ਯਾਦ ਰੱਖਿਓ, ਜਿਉਂਦੇ ਵਾਸਤੇ ਰਹੋ। ਮਿਹਰਬਾਨੀ।